ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਰਾਹੀਂ ਤੇ ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਿੱਥੇ ਅਸੀਂ ਹਮੇਸ਼ਾ ਸਿੱਖ ਹੱਕਾਂ ਦੀ ਗੱਲ ਕਰਦੇ ਹਾਂ ਇਸ ਪਲੇਟਫਾਰਮ ਤੋਂ, ਅੱਜ ਅਸੀਂ ਪੰਜਾਬ ਦੇ ਨਾਲ ਲੱਗਦੇ ਸੂਬੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਸਿੱਖ ਵਸਦੇ ਨੇ ਉਹਨਾਂ ਦੇ ਹੱਕਾਂ ਬਾਰੇ ਗੱਲ ਕਰਾਂਗੇ। ਉੱਥੇ ਸਿੱਖਾਂ ਦੇ ਕੀ ਹਾਲਾਤ ਬਣੇ ਹੋਏ ਨੇ, ਓਵਰਆਲ ਸਿਚੁਏਸ਼ਨ ਕੀ ਹੈ, ਕਿਉਂਕਿ ਮਿਲੀਟੈਂਸੀ ਦੇ ਦੌਰ ਦੇ ਵਿੱਚ ਜਿੱਥੇ ਕਸ਼ਮੀਰ ਦੀ ਇੱਕ ਪਾਸੇ ਫਰੀडम ਸਟਰਗਲ ਚੱਲ ਰਹੀ ਹੈ, ਉੱਥੇ ਮਾਈਨੋਰਿਟੀ ਹੋਣ ਦੇ ਨਾਤੇ ਸਿੱਖ ਉੱਥੇ ਕਿੰਨਾ ਹਾਲਾਤਾਂ ਦੇ ਵਿੱਚ ਵਿਚਰ ਰਹੇ ਨੇ, ਇਸ ਬਾਬਤ ਅਸੀਂ ਅੱਜ ਗੱਲਬਾਤ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਸ਼੍ਰੀਨਗਰ ਤੋਂ ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਜਿਹੜੇ ਰਹਿਨੁਮਾ ਨੇ ਸਰਦਾਰ ਜਗਮੋਹਨ ਸਿੰਘ ਰਾਇਨਾ, ਉਹ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਰਾਇਨਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਇਨਾ ਸਾਹਿਬ, ਤੁਹਾਡੀ ਮੈਂ ਪ੍ਰੈਸ ਰਿਲੀਜ਼ ਦੇਖ ਰਿਹਾ ਸੀਗਾ, ਤੁਹਾਡਾ ਉਹ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਸਿੱਖ ਘੱਟ ਗਿਣਤੀ ਹੋਣ ਦੇ ਨਾਤੇ ਉਹਨਾਂ ਨੂੰ ਕੁਝ ਰਾਈਟਸ ਹਾਸਲ ਨੇ ਕੌਂਸਟੀਟਿਊਸ਼ਨ ਦੇ ਮੁਤਾਬਕ, ਜਿਸ ਬਾਬਤ ਅਸੀਂ ਪਹਿਲਾਂ ਵੀ ਵਿਚਾਰ ਚਰਚਾ ਕਰ ਚੁੱਕੇ ਹਾਂ, ਪਰ ਫਿਰ ਵੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਇਸ ਬਾਰੇ ਕਿ ਕਿਹੜੇ ਰਾਈਟਸ ਨੇ ਸਿੱਖਾਂ ਨੂੰ ਜੋ ਉੱਥੇ ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਓਵਰਆਲ ਮਿਲਣੇ ਚਾਹੀਦੇ ਨੇ, ਪਰ ਕਿਉਂ ਨਹੀਂ ਸਰਕਾਰ ਵੱਲੋਂ ਕੋਈ ਉਦਮ ਕੀਤਾ ਜਾ ਰਿਹਾ ਉਸ ਪਾਸੇ ਨੂੰ। ਤੁਹਾਡੇ ਇਸ ਪ੍ਰੋਗਰਾਮ ਵਿੱਚ ਮੈਂ ਕਾਫੀ ਵੇਰ ਇਹ ਗੱਲ ਬੜੀ ਸਪਸ਼ਟ ਕਰ ਚੁੱਕਿਆ ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਸਿੱਖ ਜਿਹੜੀ ਹੈ ਉਹ ਮਾਈਨੋਰਿਟੀ ਗਿਣਤੀ ਵਿੱਚ ਹੈ, ਔਰ ਸਿੱਖ ਮਾਈਨੋਰਿਟੀ ਨੂੰ ਪੂਰੇ ਹਿੰਦੁਸਤਾਨ ਦੇ ਜਿਹੜੇ ਕਨਸਟੀਟਿਊਸ਼ਨ ਦੇ ਤਹਿਤ ਇੱਕ ਮਾਈਨੋਰਿਟੀ ਸਟੇਟਸ ਮਿਲਣਾ ਚਾਹੀਦਾ ਹੈ, ਜਿਸ ਲਈ ਅਸੀਂ ਪਿਛਲੇ ਕਈ 10-12 ਸਾਲਾਂ ਤੋਂ ਸਰਕਾਰ ਦੇ ਨਾਲ ਇਹ ਗੱਲਬਾਤ ਕਰ ਰਹੇ ਹਾਂ ਕਿ ਸਿੱਖਾਂ ਨੂੰ ਮਾਈਨੋਰਿਟੀ ਦਾ ਹੱਕ ਕਸ਼ਮੀਰ ਵਿੱਚ JNK ਸਟੇਟ ਵਿੱਚ ਦਿੱਤਾ ਜਾਏ, ਜਿਹੜਾ ਨਹੀਂ ਮਿਲ ਰਿਹਾ। ਹਾਲਾਂਕਿ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਮਾਈਨੋਰਿਟੀ ਸਟੇਟਸ ਜਿਹੜਾ ਹੈ ਉਹ ਲਾਗੂ ਹੈ, ਹਰ ਸਟੇਟ ਦੇ ਵਿੱਚ ਲਾਗੂ ਹੈ, ਔਰ ਹਿੰਦੁਸਤਾਨ ਕਨਸਟੀਟਿਊਸ਼ਨ ਦੇ ਤਹਿਤ ਜਿਹੜੀ ਮਾਈਨੋਰਿਟੀਜ਼ ਨੇ ਉਹ ਡਿਕਲੇਅਰ ਨੇ। ਜਿਸ ਤਰ੍ਹਾਂ ਜੰਮੂ ਇੰਡੀਆ ਦੇ ਵਿੱਚ ਮੁਸਲਿਮਸ, ਸਿੱਖਸ, ਕ੍ਰਿਸਚੀਅਨਸ, ਬੌਧ ਤੇ ਇਸ ਤਰ੍ਹਾਂ ਦੀ 4-5 ਜਿਹੜੀਆਂ ਮਾਈਨੋਰਿਟੀਜ਼ ਨੇ ਇਹ ਡਿਕਲੇਅਰ ਨੇ ਐਜ਼ ਮਾਈਨੋਰਿਟੀਜ਼। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਲੋਕ ਘੱਟ ਗਿਣਤੀ ਹੋਣ ਕਾਰਨ ਮਾਈਨੋਰਿਟੀ ਦਾ ਸਟੇਟਸ ਜਿਹੜਾ ਹੈ ਉਹ ਅਸੀਂ ਰੱਖਦੇ ਹਾਂ, ਪਰ ਸਾਨੂੰ ਉਹਦੇ ਵਿੱਚ ਕਾਨੂੰਨੀ ਜਿਹੜੀ ਤੌਰ ਦੇ ਜਿਹੜੀ ਪੇਚੀਦਗੀਆਂ ਨੇ ਉਹ ਮੌਜੂਦ ਨੇ, ਕਿਉਂਕਿ ਸਰਕਾਰ ਅਜੇ ਵੀ ਸਾਨੂੰ ਮਾਈਨੋਰਿਟੀ ਸਟੇਟਸ ਦੇਣ ਤੋਂ ਗੁਰੇਜ਼ ਕਰ ਰਹੀ ਹੈ। ਇਹ ਸਾਨੂੰ ਪਤਾ ਨਹੀਂ ਕਿ ਉਹਨਾਂ ਦੀ ਕੀ ਵਜੂਹਾਤ ਨੇ, ਪਰ ਇਸ ਸਿਲਸਿਲੇ ਦੇ ਵਿੱਚ ਸਾਡੀ ਕਈ ਵਾਰੀ ਮੁਲਾਕਾਤ ਜਿਹੜੀ ਪ੍ਰਧਾਨ ਮੰਤਰੀ ਉਸ ਤੋਂ ਪਹਿਲਾਂ ਮਨਮੋਹਨ ਸਿੰਘ ਜੀ ਨਾਲ ਵੀ ਹੁੰਦੀ ਰਹੀ, ਜਿਹੜੇ ਅੱਜ ਦੇ ਪ੍ਰੈਜ਼ੈਂਟ ਹੋਮ ਮਿਨਿਸਟਰ ਨੇ ਰਾਜਨਾਥ ਜੀ, ਇਹਨਾਂ ਦੇ ਨਾਲ ਕੋਈ 4-5 ਵਾਰੀ ਸਾਡੀ ਮੁਲਾਕਾਤ ਹੋ ਚੁੱਕੀ ਹੈ, ਔਰ ਇੱਕ ਵਾਰੀ ਤੇ ਉਹਨਾਂ ਨੇ ਸਾਨੂੰ ਦਿੱਲੀ ਵੀ ਬੁਲਾਇਆ ਸੀ ਕਿ ਬਈ ਤੁਹਾਡੇ ਨਾਲ ਸਾਰੇ ਜਿਹੜੇ ਵੀ ਤੁਹਾਡੇ ਮਸਲੇ ਨੇ ਉਹ ਅਸੀਂ ਤੈਅ ਕਰ ਲਾਂਗੇ। ਅਸੀਂ ਉੱਥੇ ਹਾਈ ਲੈਵਲ ਦਾ ਇੱਕ ਡੈਲੀਗੇਸ਼ਨ ਵੀ ਗਿਆ ਸੀ ਤੇ ਉੱਥੇ ਜਾ ਕੇ ਸਾਡੇ ਨਾਲ ਮੁਲਾਕਾਤ ਹੋਈ ਤੇ ਇਹਨਾਂ ਨੇ ਸਾਡੇ ਸਾਹਮਣੇ ਹੀ ਮੀਟਿੰਗ ਦੇ ਵਿੱਚ ਹੋਮ ਸੈਕਟਰੀ ਨੂੰ ਇਹ ਹਦਾਇਤ ਦੇ ਦਿੱਤੀ ਸਨ ਕਿ ਬਈ ਇਹਨਾਂ ਦੇ ਜੋ ਕੁਝ ਮਸਲੇ ਨੇ, ਕਿਉਂਕਿ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ 30-35 ਸਾਲ ਤੋਂ ਜਿਹੜੀ ਇੱਕ ਮੂਵਮੈਂਟ ਚੱਲ ਰਹੀ ਹੈ, ਜਿਸ ਕਰਕੇ ਅਲੱਗਵਾਦ ਮੂਵਮੈਂਟ, ਸਿੱਖ ਜਿਹੜਾ ਸੀ ਉਹ ਪਿੰਡਾਂ ਵਿੱਚ 80% ਰਹਿੰਦਾ ਸੀ, ਉਹ ਪਿੰਡਾਂ ਤੋਂ ਉੱਠ ਕੇ ਸਿਟੀ ਤੇ ਟਾਊਨਸ ਵਿੱਚ ਆ ਗਿਆ। ਉਸ ਕਰਕੇ ਉਹਨਾਂ ਦੀ ਜਿਹੜੀ ਇਕਨੋਮਿਕਲ ਕੰਡੀਸ਼ਨ ਸੀਗੀ, ਜਿਹੜੀ ਉਹਨਾਂ ਦੇ ਐਗਰੀਕਲਚਰ, ਹਾਰਟੀਕਲਚਰ, ਬਾਗ ਬਗੀਚੇ, ਜ਼ਮੀਨਾਂ ਉਹਨਾਂ ਕੋਲੋਂ ਖੋ ਗਈਆਂ ਤੇ ਉਹਨਾਂ ਦੀ ਹਾਲਤ ਬੜੀ ਖਰਾਬ ਹੋ ਗਈ। ਅਸੀਂ ਕਿਹਾ ਇਹਨਾਂ ਨੂੰ ਕਿ ਬਈ ਕੋਈ ਇਕਨੋਮਿਕਲ ਪੈਕੇਜ ਇਸ ਤਰ੍ਹਾਂ ਦਿੱਤਾ ਜਾਵੇ ਤਾਂ ਕਿ ਸਿੱਖਾਂ ਦੀ ਕੰਡੀਸ਼ਨ ਨੂੰ ਥੋੜਾ ਇੰਪਰੂਵ ਕੀਤਾ ਜਾਏ, ਪਰ ਇਹ ਸਰਕਾਰ ਇਸ ਗੱਲ ਨੂੰ ਮੰਨਦੀ ਰਹੀ। ਲੇਕਿਨ ਇਹਨਾਂ ਨੇ
ਕੀਤਾ ਕੁਛ ਨਹੀਂ। ਅਸੀਂ ਉਹਨਾਂ ਨੂੰ ਕਿਹਾ ਕਿ ਸਿੱਖਾਂ ਨੂੰ ਮਾਈਨੋਰਿਟੀ ਸਟੇਟਸ ਦਿੱਤਾ ਜਾਏ ਤਾਂ ਕਿ ਇਹ ਲੋਕ ਕਿਸੇ ਵੀ ਇੰਪਲਾਇਮੈਂਟ ਜਾਂ ਕਿਸੇ ਵੀ ਐਜੂਕੇਸ਼ਨ ਸੈਕਟਰ ਵਿੱਚ ਆਪਣੀ ਕਿਤੇ ਕੋਈ ਥੋੜੀ ਬਹੁਤ ਪੈਕੇਜ ਦੇ ਰਾਹੀਂ ਇਹ ਲੋਕ ਉਹਦੇ ਵਿੱਚ ਕੁਝ ਜਗ੍ਹਾ ਲੈ ਸਕਣ। ਪਰ ਇਹਨਾਂ ਨੇ ਸਾਨੂੰ ਕਿਸੇ ਵੀ ਪੈਕੇਜ ਦੇ ਦਾਇਰੇ ਵਿੱਚ ਨਹੀਂ ਲਿਆਇਆ। ਪਰ ਉਸ ਦੇ ਬਜਾਏ ਜਿਹੜੀ ਦੂਸਰੀ ਮਾਈਨੋਰਿਟੀ ਸੀ ਕਸ਼ਮੀਰੀ ਪੰਡਿਤ, ਉਹ ਇੱਥੋਂ ਉੱਠ ਕੇ ਚਲੇ ਗਏ। ਉਹਨਾਂ ਨੂੰ ਪੈਕੇਜ, ਇੱਕ ਪੈਕੇਜ ਨਹੀਂ ਕਈ ਤਰ੍ਹਾਂ ਦੇ ਪੈਕੇਜ ਉਹਨਾਂ ਨੂੰ ਦਿੱਤੇ ਗਏ। ਅੱਜ ਪਿਛਲੇ 20-25 ਸਾਲਾਂ ਤੋਂ ਹਰ ਫੈਮਿਲੀ ਨੂੰ 15,000 ਦੇ ਕਰੀਬ ਪਰ ਮੰਥ ਇੱਕ ਉਹਨਾਂ ਨੂੰ ਫਾਈਨੈਂਸ਼ੀਅਲ ਏਡ ਦਿੱਤੀ ਜਾ ਰਹੀ ਹੈ। ਉਸ ਤੋਂ ਇਲਾਵਾ ਉਹਨਾਂ ਨੂੰ ਰਾਸ਼ਨ ਫ੍ਰੀ ਦਿੱਤਾ ਜਾ ਰਿਹਾ ਹੈ। ਹਿੰਦੁਸਤਾਨ ਦੇ ਹਰ ਸਟੇਟ ਜਿਹੜੇ ਉਹਨਾਂ ਦੇ ਵੱਖਰੇ ਵੱਖਰੇ ਪੈਕੇਜ ਨੇ, ਉਹਨਾਂ ਨੂੰ ਐਜੂਕੇਸ਼ਨ ਸੈਕਟਰ ਦੇ ਵਿੱਚ ਰਿਜ਼ਰਵੇਸ਼ਨਸ ਨੇ, ਉਹਨਾਂ ਦੀਆਂ ਹਰ ਸਟੇਟ ਦੇ ਵਿੱਚ ਜੌਬਸ ਦੀਆਂ ਉਹ ਪੈਕੇਜਸ ਨੇ, ਉਹਨਾਂ ਦੀਆਂ ਨਈ ਅਲੱਗ ਸੈਪਰੇਟ ਕਾਲੋਨੀਆਂ ਬਣ ਰਹੀ ਨੇ ਜਿਹਦੇ ਵਿੱਚ ਕਾਫੀ ਟੈਕਸ ਸਟਰਕਚਰ ਵੀ ਫ੍ਰੀ ਹੈ ਤਾਂ ਕਿ ਇਹ ਲੋਕ ਉੱਥੇ ਮਕਾਨ ਬਣਾਉਣ। ਇਹ ਸਭ ਚੀਜ਼ਾਂ ਸਿਰਫ ਇੱਕ ਕਮਿਊਨਿਟੀ ਵੱਲ ਜਿਹੜਾ ਸੈਂਟਰਲ ਗਵਰਨਮੈਂਟ ਦਾ ਧਿਆਨ ਹੈ ਉਹ ਅਸੀਂ ਅੱਜ ਹੁਣ ਇਹ ਸਮਝਦੇ ਹਾਂ ਕਿਉਂਕਿ ਉਹ ਸਾਰੇ ਹਿੰਦੂ ਦਾਇਰੇ ਵਿੱਚ ਆਉਂਦੇ ਨੇ। ਸਿੱਖ ਇੱਕ ਵੱਖਰੀ ਕੌਮ ਹੈ ਤੇ ਇਹਨਾਂ ਨੂੰ ਉਹਨਾਂ ਨੇ ਇਸ ਦਾਇਰੇ ਵਿੱਚ ਨਹੀਂ ਲਿਆਇਆ। ਤੇ ਇਹ ਮਹਿਸੂਸ ਸਾਨੂੰ ਹੁਣ ਦੇ ਇੱਕ ਨਵੇਂ ਆਰਡਰ ਨਾਲ ਮਹਿਸੂਸ ਹੋਇਆ ਹੈ ਕਿਉਂਕਿ ਅਸੀਂ ਕਹਿ ਰਹੇ ਸਾਂ ਕਿ ਬਈ ਜਿਹੜੇ ਸਿੱਖ ਲੋਕ ਗਰਾਵਾਂ ਪਿੰਡਾਂ ਤੋਂ ਉੱਠ ਕੇ ਸ਼ਹਿਰ ਤੇ ਸਿਟੀ ਵਿੱਚ ਆਏ ਨੇ, ਕਸ਼ਮੀਰ ਦੇ ਵਿੱਚ ਰਹਿ ਰਹੇ, ਉਹਨਾਂ ਦੀ ਹਾਲਤ ਨੂੰ ਠੀਕ ਕਰਨ ਵਾਸਤੇ ਸੈਂਟਰ ਨੂੰ ਜ਼ਰੂਰ ਕੋਈ ਪੈਕੇਜ ਦੇਣਾ ਚਾਹੀਦਾ ਹੈ ਤਾਂ ਕਿ ਇਹਨਾਂ ਦੀ ਕੰਡੀਸ਼ਨ ਜਿਹੜੀ ਹੈ ਇਹ ਕੁਝ ਇੰਪਰੂਵ ਹੋ ਸਕੇ। ਬਜਾਏ ਇਸ ਦੇ ਗਵਰਨਮੈਂਟ ਆਫ ਇੰਡੀਆ ਨੇ ਇੱਕ ਆਰਡਰ ਕੱਢ ਕੇ ਉਸ ਨੂੰ ਬਿਲਕੁਲ ਹੀ ਸੈਪਰੇਟ ਕਰ ਦਿੱਤਾ ਕਿਉਂਕਿ 2012 ਦੇ ਵਿੱਚ ਇੱਕ ਆਰਡਰ ਰਾਹੀਂ 114 ਆਰਡਰ ਸੀਗਾ। ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਸੀਗਾ ਕਿ ਜਿਹੜੇ ਵੀ ਨਾਨ ਮਾਈਗ੍ਰੈਂਟ ਲੋਕ ਨੇ ਮਾਈਨੋਰਿਟੀਜ਼ ਦੇ ਜੰਮੂ ਕਸ਼ਮੀਰ ਦੇ ਵਿੱਚ ਰਹਿਣ ਵਾਲੇ, ਉਹਨਾਂ ਨੂੰ ਅਸੀਂ ਇੱਕ ਸਪੈਸ਼ਲ ਪੈਕੇਜ ਦੇਵਾਂਗੇ ਜਿਹੜੇ ਨਾਨ ਮਾਈਗ੍ਰੈਂਟਸ ਨੇ। ਅੱਛਾ, ਨਾਨ ਮਾਈਗ੍ਰੈਂਟ ਨੇ ਵੀ ਸਾਡਾ ਸਿੱਖ ਜਿਹੜਾ ਕੈਸੇ ਹਾਲਾਤ ਰਹੇ, ਹਾਲਾਂਕਿ ਛੱਟੀ ਸਿੰਘਪੁਰਾ ਹੋਇਆ, ਕਿੰਨੇ ਛੱਤੀ ਸਿੰਘ ਤੇ ਮਾਰੇ ਗਏ, ਉਸ ਤੋਂ ਬਾਅਦ ਮੈਜੂ ਨਗਰ ਵੀ ਸਿੱਖ ਮਾਰੇ ਗਏ, ਹੋਰ ਕਈ ਥਾਵਾਂ ਤੇ ਸਿੱਖ ਮਾਰੇ ਗਏ ਇਸ ਹਾਲਾਤ ਦੇ ਵਿੱਚ। ਪਰ ਸਿੱਖ ਕਸ਼ਮੀਰ ਨੂੰ ਛੱਡ ਕੇ ਨਹੀਂ ਗਿਆ। ਉਸ ਤੋਂ ਬਾਅਦ ਅਸੀਂ ਲੋਕ ਉੱਥੇ ਨਾਨ ਮਾਈਗ੍ਰੈਂਟਸ ਹਾਂ, ਅਸੀਂ ਬਿਲਕੁਲ ਕਸ਼ਮੀਰ ਛੱਡ ਕੇ ਨਹੀਂ ਗਏ। ਉਹਨਾਂ ਨੇ ਜਿਹੜਾ ਪੈਕੇਜ 2012 ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇੱਕ ਸੈਂਕਸ਼ਨ ਕੀਤਾ ਸੀ ਉਸ ਨੂੰ ਇਹਨਾਂ ਨੇ ਦਬਾ ਕੇ ਰੱਖਿਆ। ਇਹ ਪਿਛਲੇ ਲਾਸਟ ਮੰਥ ਤੱਕ 5 ਸਾਲ ਤੋਂ ਉਸ ਨੂੰ ਬਿਲਕੁਲ ਅੱਗੇ ਨਹੀਂ ਲਿਆਉਣ ਦਿੱਤਾ। ਲੇਕਿਨ ਅਚਾਨਕ ਹੀ ਅਸੀਂ ਇੱਕ ਦਿਨ ਦੇਖਦੇ ਹਾਂ ਕਿ ਗਵਰਨਮੈਂਟ ਆਫ ਇੰਡੀਆ ਨੇ ਇੱਕ ਆਰਡਰ ਕਢਾ ਕੇ ਉਸ ਵਿੱਚ ਇਹ ਕਹਿ ਦਿੱਤਾ ਕਿ ਜਿਹੜਾ ਨਾਨ ਮਾਈਗ੍ਰੈਂਟ ਪਹਿਲੇ ਡਿਕਲੇਅਰ ਸੀਗਾ ਮਾਈਨੋਰਿਟੀ, ਉਹਨੂੰ ਨਾਨ ਮਾਈਗ੍ਰੈਂਟ ਕਸ਼ਮੀਰੀ ਪੰਡਿਤ ਕਰਕੇ ਉਹਨਾਂ ਦਾ ਪੈਕੇਜ ਦੇ ਦਿੱਤਾ। ਉਸ ਪੈਕੇਜ ਦੇ ਰਾਹੀਂ ਉਹਨਾਂ ਨੇ ਉਹਨਾਂ ਨੂੰ ਕੋਈ 500 ਦੇ ਕਰੀਬ ਜੌਬ ਅਜੇ ਫਸਟ ਫੇਜ਼ ਵਿੱਚ ਸੈਂਕਸ਼ਨ ਕਰ ਦਿੱਤੀਆਂ ਜਿਸ ਵਿੱਚ ਗੈਸਟਡ ਪੋਸਟ ਵੀ ਹੈਗੇ ਨੇ। ਤੇ ਉਹ ਚੀਜ਼ਾਂ ਦੇਣ ਦੇ ਨਾਲ ਸਿੱਖਾਂ ਦੇ ਵਿੱਚ ਇੱਕ ਬੜਾ ਰੋਸ਼ ਪੈਦਾ ਹੋਇਆ ਕਿ ਬਈ ਇਤਨੀ ਡਿਸਕ੍ਰਿਮੀਨੇਸ਼ਨ, ਜਿਹੜੀ ਓਪਨ ਡਿਸਕ੍ਰਿਮੀਨੇਸ਼ਨ ਹੈ ਕਿ ਆਰਡਰ ਨੂੰ ਚੇਂਜ ਕੀਤਾ ਗਿਆ। ਕਿ ਇੱਕ ਆਰਡਰ ਪਹਿਲੇ ਬਣਿਆ ਸੀ ਕਿ ਬਈ ਅਸੀਂ ਲੋਕ ਜਿਹੜੇ ਨਾਨ ਮਾਈਗ੍ਰੈਂਟਸ ਮਾਈਨੋਰਿਟੀਜ਼ ਨੇ ਕਸ਼ਮੀਰ 'ਚ ਰਹਿ ਰਹੀਆਂ ਅਸੀਂ ਉਹਨਾਂ ਨੂੰ ਪੈਕੇਜ ਦੇਵਾਂਗੇ। ਲੇਕਿਨ ਉਸ ਆਰਡਰ ਨੂੰ ਇਹ ਚੇਂਜ ਕਰਕੇ ਕਿ ਬਈ ਨਹੀਂ, ਨਾਨ ਮਾਈਗ੍ਰੈਂਟਸ ਜਿਹੜੇ ਕਸ਼ਮੀਰੀ ਪੰਡਿਤ ਨੇ ਇਹ ਉਹਨਾਂ ਲਈ ਪੈਕੇਜ ਹੋਏਗਾ। ਇਸ ਗੱਲ ਨੂੰ ਸੁਣ ਕੇ ਸਿੱਖਾਂ ਦੇ ਵਿੱਚ ਇੱਕ ਬੜਾ ਰੋਸ਼ ਹੋਇਆ। ਹੁਣ ਸਾਡੇ ਕੋਲ ਹੋਰ ਸਿਵਾਏ ਇਸ ਦੇ ਕੁਝ ਨਹੀਂ ਕਿ ਅਸੀਂ ਰਿਜ਼ੈਂਟਮੈਂਟ ਥਰੂ ਮੀਡੀਆ ਕਰਦੇ ਹਾਂ ਕਿਉਂਕਿ ਐਸਾ ਕੋਈ ਅਸਰ ਸਰਕਾਰ ਦੇ ਉੱਪਰ ਨਹੀਂ ਜਾਂਦਾ ਕਿ ਅਸੀਂ ਕੋਈ ਪ੍ਰੋਸੈਸ਼ਨ ਕੱਢੀਏ ਜਾਂ ਅਸੀਂ ਕੋਈ ਧਰਨੇ ਮਾਰੀਏ ਕਿਉਂਕਿ ਕਸ਼ਮੀਰ ਦੇ ਵਿੱਚ ਹਰ ਦੂਸਰੇ ਦਿਨ ਵੱਡੇ ਵੱਡੇ ਪ੍ਰੋਸੈਸ਼ਨ ਹੁੰਦੇ ਨੇ ਜਿਸ ਵਿੱਚ ਕਸ਼ਮੀਰ ਦੀ ਜੋ ਮੁਸਲਿਮ ਮੈਜੋਰਟੀ ਹੈ ਉਹ ਆਪਣੇ ਕਈ ਮਸਲਿਆਂ ਨੂੰ ਲੈ ਕੇ ਬਾਹਰ ਆਉਂਦੀ ਹੈ। ਇਸ ਕਰਕੇ ਸਾਡਾ ਕੋਈ ਐਸਾ ਇੰਪੈਕਟ ਜਾਣ ਦਾ ਉਹਦੇ ਵਿੱਚ ਨਹੀਂ ਸੀਗਾ ਸਿਵਾਏ ਇਸ ਦਾ ਕਿ ਅਸੀਂ ਰਿਜ਼ੈਂਟਮੈਂਟ ਥਰੂ ਮੀਡੀਆ ਕਰਦੇ ਹਾਂ। ਪਰ ਇਹ ਚੀਜ਼ ਜਿਹੜੀ ਹੈ ਮੈਨੂੰ ਇੱਕ ਚੀਜ਼ ਸਮਝ ਆਈ ਹੈ ਬਿਲਕੁਲ ਕਿ ਬਈ ਕਸ਼ਮੀਰ ਦੇ ਵਿੱਚ ਅਗਰ ਸਾਰੀ ਪ੍ਰੋਬਲਮ ਅਗਰ ਖੜੀ ਕਰ ਰਹੇ ਨੇ ਉਹ ਇਹ ਕਸ਼ਮੀਰੀ ਪੰਡਿਤ ਹੀ ਹੈ। ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਇਹਦੇ ਬਾਰੇ ਦੇਣਾ ਚਾਹਾਂਗਾ ਕਿਉਂਕਿ ਸ਼ੇਖ ਅਬਦੁੱਲਾ ਨੇ ਜਿਸਲੇ ਕਸ਼ਮੀਰ ਦੇ ਵਿੱਚ ਆਟੋਕੈਟ ਰੂਲ ਦੇ ਖਿਲਾਫ, ਡੋਗਰਾ ਰੂਲ ਦੇ ਖਿਲਾਫ ਇੱਕ ਮੂਵਮੈਂਟ ਲੜੀ 31 ਤੋਂ ਸ਼ੁਰੂ ਕੀਤੀ ਤੇ ਜਾ ਕੇ 47 ਤੱਕ ਉਹ ਲੜਾਈ ਉਹਨਾਂ ਦੀ ਚੱਲਦੀ ਰਹੀ। ਤੇ ਜਿਸਲੇ ਜਵਾਹਰ ਲਾਲ ਨਹਿਰੂ ਨੇ ਉਸਲੇ ਪ੍ਰਾਈਮ ਮਿਨਿਸਟਰ ਸੀ ਬਣੇ ਇਸਲੇ ਤੇ ਉਹ ਵੀ ਕਸ਼ਮੀਰੀ ਪੰਡਿਤ ਸਨ। ਉਹਨਾਂ ਦੇ ਆਲੇ ਦੁਆਲੇ ਜਿੰਨੇ ਐਡਵਾਈਜ਼ਰ ਸਨ ਉਹ ਵੀ ਕਸ਼ਮੀਰੀ ਪੰਡਿਤ ਸਨ। ਬੜੇ ਮਸ਼ਹੂਰ ਹੈ TN ਕੋਟ, PN ਅਕਸਰ, ਦੀਪੀਦਰ, ਇਹ ਸਾਰੇ ਲੋਕ ਹਮੇਸ਼ਾ ਕਸ਼ਮੀਰ ਦੇ ਵਿੱਚ ਸਿਰਫ ਕੇਵਲ ਕਸ਼ਮੀਰੀ ਆਪਣੀ ਕਮਿਊਨਿਟੀ ਨੂੰ ਹੀ ਅੱਗੇ ਚੁੱਕਣ ਲਈ ਲੱਗੇ ਰਹਿੰਦੇ ਸੀ ਜਿਸ ਕਰਕੇ
ਸ਼ੇਖ ਅਬਦੁੱਲਾ ਇਹਨਾਂ ਕੋਲੋਂ ਕਾਫੀ ਨਾਰਾਜ਼ ਹੁੰਦਾ ਸੀ, ਉਸ ਕਰਕੇ ਵੀ ਉੱਥੇ ਦੀ ਪਾਪੂਲੇਸ਼ਨ ਵੀ ਨਾਰਾਜ਼ ਸੀ। ਬੇਸਿਕ ਜਿਹੜੀ ਹੁਣ ਸਾਨੂੰ ਸਮਝ ਆ ਰਹੀ ਹੈ ਕਸ਼ਮੀਰ ਦੀ ਮੂਵਮੈਂਟ ਵਿੱਚ ਕਿ ਕਸ਼ਮੀਰ ਦੇ ਲੋਕ ਇਸ ਦੇਸ਼ ਦੇ ਜਿਹੜੇ ਇੱਕ ਡਿਸਕ੍ਰਿਮੀਨੇਸ਼ਨ ਐਟੀਟਿਊਡ ਰਿਹਾ ਮੈਜੋਰਟੀ ਕਮਿਊਨਿਟੀ ਵੱਲ, ਉਸ ਕਰਕੇ ਲੋਕ ਉੱਥੇ ਨਾਰਾਜ਼ ਸਨ। ਕਿਉਂ ਉਸੇ ਕਰਕੇ ਉਹਨਾਂ ਨੇ ਜਿਵੇਂ ਸ਼ੇਖ ਅਬਦੁੱਲਾ ਪਾਵਰ ਲਿਆ, ਪਾਵਰ ਲੈਂਦੇ ਹੀ ਉਹਨਾਂ ਨੇ 47 ਵਿੱਚ ਜਿਵੇਂ ਜਵਾਹਰ ਲਾਲ ਨਹਿਰੂ ਨਾਲ ਹੱਥ ਮਿਲਾਇਆ, ਉਹਨਾਂ ਨੇ ਮੈਜੋਰਟੀ ਕਮਿਊਨਿਟੀ ਨੂੰ ਜੌਬ ਦੇਣਾ ਸ਼ੁਰੂ ਕੀਤਾ, ਉਹਨਾਂ ਨੂੰ ਐਸਟੈਬਲਿਸ਼ ਕਰਨਾ ਸ਼ੁਰੂ ਕੀਤਾ। ਤੇ ਇਹੋ ਕਮਿਊਨਿਟੀ ਜਿਹੜੀ ਕਸ਼ਮੀਰੀ ਪੰਡਿਤ ਸੀ, ਇਹਨਾਂ ਦਿੱਲੀ ਸ਼ੋਰ ਮਚਾਇਆ ਕਿ ਨਹੀਂ ਜੀ ਇਹ ਤੇ ਹਿੰਦੁਸਤਾਨ ਦੇ ਖਿਲਾਫ ਮੂਵਮੈਂਟ ਕਰ ਰਹੇ ਆ। ਵਜ੍ਹਾ ਸਿਰਫ ਉਹਦੀ ਇਹੋ ਸੀ ਕਿ ਪੰਡਿਤ ਚਾਹੁੰਦਾ ਸੀ ਕਿ ਬਈ ਸਾਨੂੰ ਇੱਥੇ ਜ਼ਿਆਦਾ ਜੌਬ ਮਿਲੇ, ਸ਼ੇਰ ਤੋਂ ਜ਼ਿਆਦਾ ਜੌਬ ਦੇਣਾ ਵੀ ਇੱਕ ਅੱਛਾ ਨਹੀਂ ਸੀ। ਉਸ ਲਈ ਵੀ ਇਹ ਲੋਕ ਪੂਰੇ 90% ਜਿਹੜੀ ਜੌਬ ਸਨ ਸਟੇਟ ਦੀਆਂ, ਸੈਂਟਰਲ ਗਵਰਨਮੈਂਟ ਦੀਆਂ, ਇਹਨਾਂ ਕਸ਼ਮੀਰੀ ਪੰਡਿਤ ਕੋਲ ਸਨ। ਤੇ ਇਹ ਇਸ ਕਰਕੇ ਚਾਹੁੰਦੇ ਸਨ ਕਿ ਬਈ ਸ਼ੇਖ ਅਬਦੁੱਲਾ ਮੈਜੋਰਟੀ ਨੂੰ ਕੋਈ ਜ਼ਿਆਦਾ ਜੌਬ ਨਾ ਦੇ। ਉਸ ਕਰਕੇ ਉਹ ਜਿਹੜਾ ਮੁਸਲਿਮ ਤੇ ਪੰਡਿਤ ਦੇ ਵਿੱਚ ਇੱਕ ਦਰਾਰ ਜਿਹੜੀ ਹੈ ਉੱਥੇ ਸ਼ੁਰੂ ਤੋਂ ਬਣ ਗਈ। ਤੇ ਇਹ ਚੀਜ਼ ਜਿਹੜੀ ਹੈ ਇਹ ਅੱਗੇ ਤੱਕ ਚੱਲਦੀ ਰਹੀ। ਮੈਂ ਤੁਹਾਨੂੰ ਸ਼ੇਖ ਅਬਦੁੱਲਾ ਨੂੰ ਅਰੈਸਟ ਕਰਨ ਦੀ ਵਜ੍ਹਾ ਵੀ ਦੱਸਾਂ ਕਿ ਜਿਸਲੇ ਉਹਨੇ ਪਾਵਰ ਲਿਆ 47 ਵਿੱਚ, 47 ਚ ਉਹ ਜੰਮੂ ਕਸ਼ਮੀਰ ਦੇ ਚੀਫ ਮਿਨਿਸਟਰ ਬਣੇ, ਇਹਨਾਂ ਨੂੰ ਉਸ ਵੇਲੇ ਇਹਨਾਂ ਨੂੰ ਅਰੈਸਟ ਕਰ ਦਿਆ ਗਿਆ 53 ਦੇ ਵਿੱਚ ਜੀ। ਉਸ ਲਈ ਇਹਨਾਂ ਨੇ ਸ਼ੋਰ ਪਾਇਆ ਕਿ ਸ਼ੇਖ ਅਬਦੁੱਲਾ ਜਿਹੜਾ ਹੈ ਇਹ ਕੋਈ ਪ੍ਰੋ ਪਾਕਿਸਤਾਨ ਦੀ ਮੂਵਮੈਂਟ ਚਲਾ ਰਿਹਾ ਹੈ ਜਾਂ ਪ੍ਰੋ ਆਜ਼ਾਦੀ ਦੀ ਗੱਲ ਕਰ ਰਿਹਾ, ਜਦਕਿ ਐਸੀ ਕੋਈ ਗੱਲ ਕਸ਼ਮੀਰ ਵਿੱਚ ਨਹੀਂ ਸੀ। ਸਿਰਫ ਇਹ ਕਨਸਪੀਰੇਸੀ ਬਣਾਈ ਗਈ ਕਿਉਂਕਿ ਸ਼ੇਖ ਅਬਦੁੱਲਾ ਜੌਬ ਜਿਹੜੀਆਂ ਉਹ ਦੇ ਰਿਹਾ ਸੀਗਾ ਮੈਜੋਰਟੀ ਮੁਸਲਿਮ ਨੂੰ ਜੀ, ਕਿਉਂਕਿ ਉਹ ਉਹਨਾਂ ਦਾ ਹੱਕ ਸੀ, ਬਿਕਾਜ਼ ਉਹ ਮੈਜੋਰਟੀ ਵੀ ਸਨ। ਤੇ ਕਸ਼ਮੀਰੀ ਪੰਡਤਾਂ ਨੇ ਸ਼ੋਰ ਮਚਾਇਆ ਨਹੀਂ ਉੱਥੇ ਇਹ ਤੇ ਪਾਕਿਸਤਾਨ ਬਣਾ ਰਹੇ ਆ, ਮਤਲਬ ਕਿ ਮੈਜੋਰਟੀ ਮੁਸਲਿਮਸ ਨੂੰ ਜੌਬ ਦੇਣਾ ਸ਼ੇਖ ਅਬਦੁੱਲੇ ਦਾ, ਇਹ ਉਸ ਤੇ ਇਲਜ਼ਾਮ ਲਗਾਇਆ ਗਿਆ ਕਿ ਨਹੀਂ ਇਹ ਪਾਕਿਸਤਾਨ ਬਣਾ ਰਿਹਾ। ਲੇਕਿਨ ਇਹ ਲੋਕ ਜਿਹੜੇ ਸਨ, ਇਹ ਲੋਕ ਕਿਉਂਕਿ ਦਿੱਲੀ ਵਿੱਚ ਇਹਨਾਂ ਦੀ ਹਕੂਮਤ ਸੀ, ਇਹਨਾਂ ਦੇ ਐਡਵਾਈਜ਼ਰ ਸਾਰੇ ਮਤਲਬ ਪੰਡਿਤ ਸੀਗੇ, ਉਸ ਕਰਕੇ ਇਹਨਾਂ ਲੋਕਾਂ ਨੇ ਇਸ ਮੈਜੋਰਟੀ ਕਮਿਊਨਿਟੀ ਦੇ ਖਿਲਾਫ ਸ਼ੁਰੂ ਤੋਂ ਇੱਕ ਐਟੀਟਿਊਡ ਰੱਖਿਆ। ਔਰ ਇਹ ਹੈ ਕਿ ਸ਼ੇਖ ਅਬਦੁੱਲਾ ਨੂੰ 53 ਵਿੱਚ ਅਰੈਸਟ ਕਰ ਦਿੱਤਾ। 53 ਤੋਂ ਲੈ ਕੇ 74 ਤੱਕ ਜੀ ਕਈ ਸਰਕਾਰਾਂ ਆਈਆਂ, ਜਿਸ ਵਿੱਚ GM ਸਾਦਿਕ ਚੀਫ ਮਿਨਿਸਟਰ ਬਣੇ, ਜਿਸ ਵਿੱਚ ਬਖਸ਼ੀ ਗੁਲਾਮ ਅਹਿਮਦ ਬਣੇ, ਜਿਸ ਵਿੱਚ ਸਈਦ ਮੀਰ ਕਾਸਿਮ ਬਣੇ। ਇਹ ਸਾਰੇ ਲੋਕਾਂ ਦੇ ਜਿੰਨੇ ਵੀ ਸਨ ਇਹ ਬਿਲਕੁਲ ਸੈਂਟਰ ਦੇ, ਜਿਸ ਨੂੰ ਕਹੀਏ ਕਿ ਅਸੀਂ ਉਹਨਾਂ ਦੇ ਰਹਿਮੋ ਕਰਮ ਤੇ ਸਨ ਜੀ, ਇਹ ਉਹਨਾਂ ਦੇ ਪਪਟ ਸਨ। ਉਹ ਸਾਰੇ ਦੌਰ ਵਿੱਚ ਜੰਮੂ ਕਸ਼ਮੀਰ ਵਿੱਚ ਜੌਬਸ ਦੀ ਲੂਟ ਹੋਈ। ਉਸ ਟਾਈਮ ਤੇ ਮੈਜੋਰਟੀ ਕਮਿਊਨਿਟੀ ਨੂੰ ਬਿਲਕੁਲ ਦੂਰ ਰੱਖਿਆ ਗਿਆ। ਇਹ ਮੇਨ ਵਜ੍ਹਾ ਸਨ ਕਿ ਕਸ਼ਮੀਰ ਦੇ ਵਿੱਚ ਜਿਹੜੀ ਮੁਸਲਿਮ ਮੈਜੋਰਟੀ ਸੀ ਉਹ ਹਿੰਦੁਸਤਾਨ ਕੋਲੋਂ ਨਾਰਾਜ਼ ਹੁੰਦੀ ਗਈ। ਲੇਕਿਨ 74 ਦੇ ਵਿੱਚ ਜਿਸਲੇ ਇੰਦਰਾ ਸ਼ੇਖ ਅਕਾਰਡ ਹੋਇਆ ਦੁਬਾਰਾ, ਇੰਦਰਾ ਸ਼ੇਖ ਅਕਾਰਡ ਦੇ ਵਿੱਚ ਸ਼ੇਖ ਅਬਦੁੱਲਾ ਨੂੰ ਅਗੇਨ ਉਹਨਾਂ ਨੇ ਰੈਸਟੋਰ ਕੀਤਾ ਐਜ਼ ਚੀਫ ਮਿਨਿਸਟਰ। ਔਰ ਉਹ ਚੀਫ ਮਿਨਿਸਟਰ ਦੇ ਅਪਾਇੰਟ ਕਰਨ ਤੋਂ ਬਾਅਦ ਫਿਰ ਵੀ 3 ਵਾਰੀ ਇਹਨਾਂ ਦੀ ਹਕੂਮਤ ਨੂੰ ਇਹਨਾਂ ਨੇ ਉਤਾਰਿਆ ਤੇ ਇਹਨਾਂ ਨੂੰ ਬਦਲਿਆ। ਕਦੀ ਇਹਨਾਂ ਨੇ ਅਸੈਂਬਲੀ ਦੇ ਵਿੱਚ ਇਹਨਾਂ ਨੇ ਐਸੀ ਕਨਸਪੀਰੇਸੀਜ਼ ਕੀਤੀਆਂ ਤੇ ਇਹ ਇੱਕ ਐਸੀ ਸਿਚੁਏਸ਼ਨ ਕ੍ਰੀਏਟ ਕਰਦੇ ਰਹੇ। ਬਟ ਉਸ ਵਿੱਚ ਸਾਰੇ ਲੋਕ ਜਿਹੜੇ ਰਿਸਪਾਂਸਿਬਲ ਸਨ ਇਹ ਦਿੱਲੀ ਦੇ ਇਰਦ ਗਿਰਦ ਜਿਹੜੇ ਐਡਵਾਈਜ਼ਰ ਸਨ, ਇਹ ਤੇ ਮੈਜੋਰਟੀ ਕਮਿਊਨਿਟੀ ਨਾਲ ਹਾਲ ਸੀ। ਹਾਲਾਂਕਿ 74 ਦੇ ਵਿੱਚ ਸ਼ੇਖ ਅਬਦੁੱਲਾ ਨੇ ਦੁਬਾਰਾ ਇੱਥੇ JNK ਬੈਂਕ ਕ੍ਰੀਏਟ ਕੀਤਾ, ਉਹਦੇ ਵਿੱਚ ਮੁਸਲਿਮ ਮੈਜੋਰਟੀ ਨੂੰ ਜੌਬਸ ਦੇਣੀਆਂ ਸ਼ੁਰੂ ਕੀਤੀਆਂ। ਜਾਂ ਲੇਡੀਜ਼ ਜਿਹੜੀਆਂ ਪੂਅਰ ਲੇਡੀਜ਼ ਵਿਲੇਜਸ ਦੇ ਵਿੱਚ ਇਹਨਾਂ ਨੂੰ ਹੈਂਡੀਕ੍ਰਾਫਟ ਸੈਂਟਰ ਦੇ ਰਾਹੀਂ ਹੈਂਡੀਕ੍ਰਾਫਟ ਸੈਂਟਰ ਖੋਲੇ, ਉਹਦੇ ਵਿੱਚ ਉਹ ਫੈਮਿਲੀ ਜਿਹੜੀ ਪੂਅਰ ਫੈਮਿਲੀ ਸੀ ਉਹਨਾਂ ਨੂੰ ਇਨਵੋਲਵ ਕੀਤਾ ਤਾਂ ਕਿ ਉਹਨਾਂ ਦੀ ਇਕਨੋਮੀ ਜਿਹੜੀ ਹੈ ਉਹ ਡਿਵੈਲਪ ਹੋਏ। ਤੇ ਉਸ ਕਰਕੇ ਵੀ ਫਿਰ ਇਹ ਲੋਕ ਸੈਂਟਰ ਵਿੱਚ ਇੱਕ ਮੁਖਾਲਫਤ ਕਰਨੀ ਸ਼ੁਰੂ ਕਰ ਦਿੰਦੇ ਸਨ ਔਰ ਇਹਨਾਂ ਦੀ ਉਸ ਵਕਤ ਵੀ ਐਡਵਾਈਜ਼ਰ ਸਨ। ਤੇ ਉਸ ਕਰਕੇ ਇਹ ਲੋਕ ਹਮੇਸ਼ਾ ਇਸ ਮੈਜੋਰਟੀ ਕਮਿਊਨਿਟੀ ਨੂੰ ਇਹਨਾਂ ਨੇ ਨਾਰਾਜ਼ ਹਮੇਸ਼ਾ ਟਾਰਗੇਟ ਕੀਤਾ ਜੀ। ਰੈਨਾ ਸਾਹਿਬ ਜਿਵੇਂ ਤੁਸੀਂ ਕਮਿਊਨਿਟੀ ਤੋਂ ਬਾਅਦ ਇਹਨਾਂ ਨੇ ਹੁਣ ਸਾਡੀ ਮਾਈਨੋਰਿਟੀ ਦੇ ਖਿਲਾਫ ਜੀ ਉਸੇ ਟਾਈਪ ਦਾ ਇੱਕ ਸਾਹਮਣੇ ਇੱਕ ਆਰਡਰ ਆਇਆ ਜਿਸ ਦੇ ਤਹਿਤ ਕਿ ਇਹਨਾਂ ਨੇ ਸਾਨੂੰ ਪਾਵਰ ਕੋਲੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ, ਸਾਡੇ ਬੱਚਿਆਂ ਨੂੰ ਨੌਕਰੀ ਨਾ ਦੇਣ ਦੇ ਮਸਲੇ ਤੋਂ ਨਾਰਾਜ਼ ਕੀਤਾ। ਤੇ ਇਸ ਆਰਡਰ ਦੇ ਰਾਹੀਂ ਉਹਨਾਂ ਨੇ ਇੱਕ ਫਾਸਟ ਟਰੈਕ ਤੇ ਰਿਕਰੂਟਮੈਂਟ ਦਾ ਜਿਹੜਾ ਇਹਨਾਂ ਇੱਕ ਪ੍ਰੋਗਰਾਮ ਬਣਾਇਆ ਥਰੂ ਇੱਕ ਡਿਪਾਰਟਮੈਂਟ ਹੈ ਜਿਸ ਸਪੈਸ਼ਲ ਜਿਹੜਾ ਡਰਾਈਵ ਕਰ ਰਹੇ ਨੇ ਥਰੂ ਨਾਨ ਮਾਈਗ੍ਰੈਂਟਸ ਕਸ਼ਮੀਰੀ ਪੰਡਿਤਸ ਲਈ ਰਿਲੀਫ ਐਂਡ ਰਿਹੈਬਿਲਿਟੇਸ਼ਨ ਰਿਕਨਸਟਰਕਸ਼ਨ ਡਾਇਰੈਕਟਰ ਮੈਨੇਜਮੈਂਟ ਹੈ, ਉਸਦੇ ਥਰੂ ਫਾਸਟ ਟਰੈਕ ਤੇ ਜੌਬ ਕਰ ਰਹੇ ਤੇ ਸਾਡਾ ਬੱਚਾ ਜਿਹੜਾ ਹੈ ਉਹ
बड़ी एक रोष पैदा हुई है कि भाई इस मुल्क दे विच अगर ऐसी डिस्क्रिमिनेशन साडे नाल हो रही है तो सानू इस मुल्क दे नाल जुड़न दा की फायदा। इस करके साडे बच्चे बड़े नाराज हुए ने इस आर्डर तो बाद ते अस्सी लोग हुण होर कर की सकते हैं। ज्यादा ये है कि रिजेंटमेंट शो कर रहे हैं जी। बिल्कुल एक ओपन डिस्क्रिमिनेशन इस देश दे विच ਉਹ ਦੇਖਣ ਨੂੰ ਮਿਲ ਰਹੀ ਹੈ ਜੀ। ਰੈਣਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਹਿਲਾਂ ਜੋ ਜਿਹੜਾ ਵਰਤਾਰਾ ਹੈ ਉਹ ਕਸ਼ਮੀਰੀ ਪੰਡਤਾਂ ਦੇ ਬਿਹਾਫ ਤੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਸਰਕਾਰ ਵੱਲੋਂ ਮੁਸਲਮਾਨਾਂ ਦੇ ਨਾਲ ਜਾਂ ਉੱਥੋਂ ਦੀ ਕਸ਼ਮੀਰ ਦੀ ਮੈਜੋਰਿਟੀ ਕਮਿਊਨਿਟੀ ਦੇ ਨਾਲ ਕੀਤਾ ਜਾਂਦਾ ਸੀ, ਉਹ ਹੁਣ ਸਿੱਧਾ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਸਿੱਖਾਂ ਨੂੰ ਇਹ ਸਾਰੇ ਪਾਰਟ ਦੇ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਦੇ ਨਾਲ ਜੇ ਇੱਕ ਹੋਰ ਗੱਲ ਮੈਂ ਜੋੜ ਕੇ ਸਵਾਲ ਤੁਹਾਡੇ ਕੋਲੋਂ ਪੁੱਛਣਾ ਹੋਵੇ ਕਿ ਜਿਹੜੀ ਹੁਰੀਅਤ ਕਾਨਫਰੰਸ ਹੈਗੀ ਹੈ ਉਹਨਾਂ ਦੇ ਲੀਡਰ ਸਾਹਿਬਾਨਾਂ ਵੱਲੋਂ ਤੇ ਬਾਕੀ ਜਿਹੜੀ ਕਸ਼ਮੀਰੀ ਲੀਡਰਸ਼ਿਪ ਹੈਗੀ ਹੈ ਉਹਨਾਂ ਵੱਲੋਂ ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਉੱਥੇ ਜਿਹੜੇ ਹੁਣ ਮਾਈਗ੍ਰੇਸ਼ਨ ਤੋਂ ਬਾਅਦ ਵਾਪਸ ਉੱਥੇ ਕਸ਼ਮੀਰੀ ਪੰਡਤਾਂ ਨੂੰ ਲਿਆ ਕੇ ਵਸਾਉਣ ਦੀ ਲਾਈਨ ਹੈਗੀ ਹੈ, ਉਹ ਉਹਨਾਂ ਨੂੰ ਉਹ ਲੋਕ ਲਿਆ ਕੇ ਵਸਾਏ ਜਾ ਰਹੇ ਆ ਜਿਹੜੇ ਐਕਚੁਅਲੀ ਉੱਥੋਂ ਦੇ ਵਸਿੰਦੇ ਨਹੀਂ ਹੈਗੇ, ਉੱਥੇ ਨਹੀਂ ਸੀ ਕਦੇ ਰਹਿੰਦੇ। ਇਹ ਹੁਣ ਕਸ਼ਮੀਰ ਦੀ ਡੈਮੋਗ੍ਰਾਫਿਕ ਜਿਹੜੀ ਸਿਚੁਏਸ਼ਨ ਹੈਗੀ ਹੈ ਉਹਨੂੰ ਚੇਂਜ ਕੀਤਾ ਜਾ ਰਿਹਾ ਹੈ, ਨੋਮਨਕਲੇਚਰ ਨੂੰ ਚੇਂਜ ਕੀਤਾ ਜਾ ਰਿਹਾ ਹੈ। ਸੋ ਇਹ ਜਿਹੜੇ ਬਿਆਨ ਨੇ ਜਾਂ ਇਹ ਜਿਹੜੇ ਕਥਨ ਨੇ ਇਹਨਾਂ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ ਜਦੋਂ ਤੁਸੀਂ ਸਿੱਖ ਐਂਗਲ ਤੋਂ ਦੇਖਦੇ ਹੋ, ਤੇ ਜੇ ਇਹ ਸੱਚ ਹੈ ਤੁਹਾਨੂੰ ਇਹਦੇ ਵਿੱਚ ਇਸ ਕਥਨ ਦੇ ਨਾਲ ਤੁਸੀਂ ਸਹਿਮਤ ਹੋ ਤਾਂ ਇਹਦੇ ਪਿੱਛੇ ਕੀ ਕਨਸਪੀਰੇਸੀ ਨਜ਼ਰ ਆਉਂਦੀ ਹੈ ਸਰਕਾਰ ਦੀ? देखो जी, वो चाह रहे ने कि सेंटर दे इत्थे काफी ਜਿਹੜੇ सोच रहती है वो बिल्कुल गलत होंगी है। वो चाहते हैं कि भाई ये मुस्लिम मेजॉरिटी स्टेट है, ਇਹਦੀ ਡੈਮੋਗ੍ਰਾਫੀ ਕਿਸੇ ਤਰੀਕੇ ਨਾਲ ਚੇਂਜ ਕੀਤੀ ਜਾਏ। ਡੈਮੋਗ੍ਰਾਫੀ ਚੇਂਜ ਕਰਨ ਲਈ ਉਹਨਾਂ ਕੋਲ ਇਹ ਹੈ ਕਿ ਜਿਹੜੀ ਮਾਈਨੋਰਟੀਜ਼ ਦੇ ਬਾਕੀ ਹਿੰਦੁਸਤਾਨ ਤੋਂ ਉਹਨਾਂ ਨੂੰ ਕਸ਼ਮੀਰ ਵਿੱਚ ਪੁਸ਼ ਕੀਤਾ ਜਾਏ, ਉਹਨਾਂ ਨੂੰ ਪੈਕੇਜ ਦਿੱਤਾ ਜਾਏ ਤਾਂ ਕਿ ਉਹ ਜਾ ਕੇ ਉੱਥੇ ਬਸਣ। ਅਸੀਂ ਉੱਥੇ ਦੀ ਰੇਸ਼ੀਓ ਪਾਪੂਲੇਸ਼ਨ ਰੇਸ਼ੀਓ ਹੈ ਉਹਨੂੰ ਚੇਂਜ ਕਰੀਏ। ਕਦੀ ਕਹਿੰਦੇ ਹਨ ਕਿ ਬਈ ਐਕਸ ਸਰਵਿਸਮੈਨ ਦੀ ਕਾਲੋਨੀਜ਼ ਬਣਾਈ ਜਾਣ। ਅੱਛਾ, ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਸਭ ਪ੍ਰੋਵੋਕੇਸ਼ਨ ਨੇ, ਇੱਕ ਮੈਜੋਰਿਟੀ ਮੁਸਲਿਮ ਨੂੰ ਪ੍ਰੋਵੋਕੇਸ਼ਨ ਨੇ। ਜਦ ਕਿ ਕਸ਼ਮੀਰ ਦਾ ਮੁਸਲਿਮ ਜਿਹੜਾ ਸੀ 47 ਦੇ ਵਿੱਚ ਜਿਸਲੇ ਹਿੰਦੁਸਤਾਨ ਦੇ ਨਾਲ ਸਟੇਟਾਂ ਜਿਹੜੀਆਂ ਜੁੜ ਰਹੇ ਸਨ, ਉਸਲੇ ਅਲੀ ਮੁਹੰਮਦ ਜਿਨਾ ਜਿਹੜਾ ਕਿ ਟੂ ਨੇਸ਼ਨ ਥਿਓਰੀ ਨੂੰ ਲੈ ਕੇ ਚੱਲਿਆ ਸੀ, ਉਹ ਕਸ਼ਮੀਰ ਗਿਆ ਸੀ। ਉਹਨੇ ਉਸ ਵਕਤ ਉੱਥੇ ਦੇ ਲੋਕਾਂ ਨੇ ਉਹਨੂੰ ਪੱਥਰ ਮਾਰੇ, ਉਹਨੂੰ ਉੱਥੋਂ ਕੱਢਿਆ, ਮਜਬੂਰ ਕੀਤਾ ਜਾਣ ਲਈ। ਉਹਨਾਂ ਨੇ ਕਿਹਾ ਨਹੀਂ, ਅਸੀਂ ਸ਼ੇਖ ਅਫਜ਼ਲ ਦੇ ਨਾਲ ਚੱਲਾਂਗੇ ਔਰ ਹਿੰਦੁਸਤਾਨ ਦੇ ਨਾਲ ਹੱਥ ਮਿਲਾਵਾਂਗੇ। ਲੇਕਿਨ ਇਸ ਦੇ ਬਾਵਜੂਦ ਵੀ ਅੱਜ ਅਗਰ ਕਸ਼ਮੀਰੀ ਮੁਸਲਿਮ ਕੋਲੋਂ ਪੁੱਛਿਆ ਜਾਏ ਉਹਨਾਂ ਨੂੰ ਕੀ ਮਿਲਿਆ ਜੀ, ਹੁਣ ਬੜਾ ਆਸਾਨ ਹੁੰਦਾ ਹੈ ਕਿ ਕਿਸੇ ਵੀ ਕਮਿਊਨਿਟੀ ਨੂੰ ਇਹ ਕਹਿ ਦੇਣਾ ਕਿ ਇਹ ਐਂਟੀ ਨੈਸ਼ਨਲ ਹੈ, ਚੁੱਕ ਕੇ ਬੰਦ ਕਰ ਦੇਣ, ਉਹਨਾਂ ਨੂੰ ਜੇਲ੍ਹਾਂ ਵਿੱਚ ਭਰ ਦਿੱਤਾ ਜਾਏ। ਤੇ ਉਸ ਕਮਿਊਨਿਟੀ ਦੇ ਕੋਲ ਕੋਈ ਚਾਰਾ ਤੇ ਹੈ ਨਹੀਂ। ਪੂਰੇ ਦੇਸ਼, ਪੂਰੇ ਹਿੰਦੁਸਤਾਨ ਜਾਂ ਬਾਹਰ ਜਿੱਥੇ ਵੀ ਕਿਤੇ ਇੱਕ ਗੱਲ ਕਹੀ ਜਾਂਦੀ ਹੈ, ਬਸ ਇਹ ਐਂਟੀ ਨੈਸ਼ਨਲ ਹੈਗੇ ਨੇ। ਉਸ ਐਂਟੀ ਨੈਸ਼ਨਲ ਦੇ ਦਾਇਰੇ ਵਿੱਚ ਤੁਸੀਂ ਚੁੱਕੇ ਬੰਦਿਆਂ ਨੂੰ ਬੰਦ ਕਰ ਦੋ ਤਾਂ ਕੋਈ ਸੁਣਵਾਈ ਹੈ ਨਹੀਂ। ਤੁਹਾਨੂੰ ਪਤਾ ਕਿ ਹਿਊਮਨ ਰਾਈਟਸ ਵਾਇਲੇਸ਼ਨ ਕਿੰਨੀਆਂ ਹੋ ਰਹੀ ਨੇ। ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਬਿਲਕੁਲ ਮਤਲਬ ਇਸ ਦੇਸ਼ ਦੇ ਲਈ ਸਭ ਠੀਕ ਨਹੀਂ ਹੋ ਰਿਹਾ ਔਰ ਲੋਕ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਨੇ। ਜਦ ਕਿ ਇੱਥੇ ਦੇ ਲੋਕਾਂ ਨੇ ਹਰ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ। ਠੀਕ ਹੈ, ਸਟਾਰਟਿੰਗ ਵਿੱਚ ਕਈ ਲੋਕਾਂ ਨੇ ਇਸ ਵਿੱਚ ਨਹੀਂ ਸਹਿਮਤ ਸਨ, ਲੇਕਿਨ ਉਹ ਗਿਣਤੀ ਬੜੀ ਘੱਟ ਸੀਗੀ ਕਿ ਬਈ ਅਸੀਂ ਹਿੰਦੁਸਤਾਨ ਨਾਲ ਨਹੀਂ ਜਾਣਾ ਚਾਹੁੰਦੇ। ਬੜੀ ਗਿਣਤੀ ਘੱਟ ਸੀ। ਮੈਜੋਰਿਟੀ ਜਿਹੜੇ ਸਨ ਉਹ ਹਿੰਦੁਸਤਾਨ ਨਾਲ ਜੁੜਨਾ ਚਾਹੁੰਦੇ ਸਨ। ਲੇਕਿਨ ਅਗਰ ਹਿੰਦੁਸਤਾਨ ਦੇ ਵਿੱਚ ਰਹਿ ਕੇ ਐਸਾ ਰਵੱਈਆ ਹੋਏ ਕਿ ਬਈ ਤੁਹਾਨੂੰ ਉਹ ਬਿਲਕੁਲ ਹਿਊਮਨ ਰਾਈਟ ਵਾਇਲੇਸ਼ਨ ਮਹਿਸੂਸ ਕਰ ਇੱਥੇ ਫੇਸ ਕਰਨੀ ਪਵਨ, ਜਾਂ ਤੁਹਾਨੂੰ ਜਿਸ ਤਰ੍ਹਾਂ ਹੁਣ ਸਾਰੀ ਮਾਈਨੋਰਿਟੀ ਦੇ ਨਾਲ ਜੌਬ ਦਾ ਇੱਕ ਓਪਨ ਡਿਸਕ੍ਰਿਮੀਨੇਸ਼ਨ ਹੋ ਰਿਹਾ ਜੀ, ਐਸੀ ਚੀਜ਼ਾਂ ਨੂੰ ਲੈ ਕੇ ਅਸੀਂ ਇਸ ਦੇਸ਼ ਦੇ ਉੱਪਰ ਕੀ ਭਰੋਸਾ ਰੱਖੀਏ? ਤੇ ਹੁਣ ਅਗਰ ਅਸੀਂ ਕੱਲ ਗੱਲ ਚੁੱਕਾਂਗੇ, ਕੱਲ ਸਾਨੂੰ ਅਲੱਗਵਾਦੀ ਜਾਂ ਵਕਫ ਜੋ ਵੀ ਹੈ ਇਸ ਤਰ੍ਹਾਂ ਦੇ ਨਾਰੇ ਮਾਰ ਕੇ ਸਾਨੂੰ ਇੱਕ ਸਾਈਡ ਕਰ ਦੇਣਗੇ ਜੀ। ਬਿਲਕੁਲ। ਅੱਜ ਵੀ ਜਿਹੜਾ ਕਸ਼ਮੀਰੀ ਪੰਡਤ ਸੀ ਜਿਸਲੇ ਹਿੰਦੁਸਤਾਨ ਵਿੱਚ ਜਾ ਰਿਹਾ ਸੀ, ਉੱਥੇ ਸਭ ਜਗ੍ਹਾ ਸਾਨੂੰ ਬਦਨਾਮ ਕਰ ਰਹੇ ਸਨ। ਉਹਨਾਂ ਨੂੰ ਪੂਰੇ ਹਿੰਦੂ ਪੁੱਛ ਰਹੇ ਸੀ ਕਿ ਬਈ ਕਸ਼ਮੀਰ ਤੋਂ ਉੱਥੇ ਹਿੰਦੂ ਉੱਥੇ ਹੀ ਰਹਿ ਰਹੇ ਆ, ਕਸ਼ਮੀਰ ਦਾ ਜਿਹੜਾ ਹਿੰਦੂ ਹੈ ਉੱਥੇ ਹੀ ਰਹਿ ਰਹੇ ਆ। ਸਿਰਫ ਇਹ ਕਸ਼ਮੀਰੀ ਪੰਡਤ ਹੀ ਕਸ਼ਮੀਰ ਛੱਡ ਕੇ ਗਿਆ। ਕਸ਼ਮੀਰ ਪੰਡਤ ਅਗਰ ਕਸ਼ਮੀਰ ਛੱਡ ਕੇ ਗਿਆ, ਉਹਦੀ ਮੇਨ ਵਜ੍ਹਾ ਇਹ ਸੀਗੀ ਕਿ ਕਸ਼ਮੀਰੀ ਪੰਡਤ ਨੇ ਉੱਥੇ ਪਿਛਲੇ ਕਈ 50-60 ਸਾਲਾਂ ਵਿੱਚ ਇੱਕ ਲੁੱਟ ਪਾਈ ਦੀ ਸੀ ਜੀ। ਉਹਨਾਂ ਨੇ ਜੌਬ ਜਾਂ ਉਹਨਾਂ ਨੇ ਹਰ ਚੀਜ਼ ਜਿਹੜਾ ਬੈਨੀਫਿਟ ਸੈਂਟਰ ਤੋਂ ਆਉਂਦੇ ਉਹ ਸਭ ਨੇ ਇੰਜੋਏ ਕੀਤੇ ਸਨ।
ਹੁਣ ਦੇ ਵੇਰ ਕਨਸਪੀਕੀਅਸ ਆਫ देयर आई मीन ਜੋ ਕੁਝ ਉਹਨੇ ਕੀਤਾ ਸੀਗਾ, ਉਹ ਜੋ ਕੁਝ ਉੱਥੇ ਦੇਖਿਆ ਉਹ ਫੇਸ ਨਹੀਂ ਕਰ ਸਕਦੇ ਸਨ ਮੈਜੋਰਟੀ ਕਮਿਊਨਿਟੀ ਨੂੰ, ਤੇ ਇਸ ਕਰਕੇ ਉਹ ਆਪੇ ਛੱਡ ਕੇ ਚਲੇ ਗਏ। ਕਿਸੇ ਮੁਸਲਿਮ ਨੇ ਕਿਸੇ ਕਸ਼ਮੀਰੀ ਪੰਡਿਤ ਨੂੰ ਉੱਥੇ ਜਾਣ ਲਈ ਨਹੀਂ ਕਿਹਾ। ਇਹਨਾਂ ਹਾਲਾਤ ਹੋਣ ਦੇ ਬਾਵਜੂਦ ਵੀ ਉੱਥੇ ਦਾ ਹਿੰਦੂ ਜਿਹੜਾ ਅਜੇ ਉੱਥੇ ਰਹਿ ਰਹੇ ਆ, ਕਾਰੋਬਾਰ ਕਰ ਰਹੇ ਆ, ਕੋਈ ਐਸੀ ਪ੍ਰੋਬਲਮ ਨਹੀਂ। ਲੇਕਿਨ ਪ੍ਰੋਬਲਮ ਸਿਰਫ ਅਗਰ ਹੈ ਤੇ ਉਹ ਕਸ਼ਮੀਰੀ ਪੰਡਿਤ ਨੂੰ ਹੈ, ਕਿਉਂਕਿ ਉਹ ਸ਼ਾਤਰ ਆਪਣੇ ਪਾਲਿਸੀਆਂ ਦੇ ਥਰੂ ਆਮ ਲੋਕਾਂ ਦੇ ਹੱਕ ਨੂੰ ਮਾਰਨ ਦੀ ਉਹਨਾਂ ਵਿੱਚ ਬੜੀ ਆਦਤ ਹੈ, ਜਿਹੜੀ ਉਹਨਾਂ ਨੇ ਸਾਡੇ ਉੱਪਰ ਹਮਲਾ ਕੀਤਾ ਹੈ। ਅਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਰੋਜ਼ ਕਰਕੇ ਪੂਰੇ ਹਿੰਦੁਸਤਾਨ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਡਿਸਕ੍ਰਿਮੀਨੇਸ਼ਨ ਸਿੱਖ ਬਰਦਾਸ਼ਤ ਨਹੀਂ ਕਰੇਗਾ। ਜੀ ਰੈਣਾ ਸਾਹਿਬ, ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ, ਖਾਸ ਤੌਰ ਤੇ ਐਂਟੀ ਨੈਸ਼ਨਲ ਦਾ ਲੇਬਲ ਲਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਤੁੰਨ ਦਿੱਤਾ ਜਾਂਦਾ ਹੈ ਤੇ ਫਿਰ ਕੋਈ ਆਪਸ਼ਨ ਨਹੀਂ ਬਚਦੀ ਹੈਗੀ। ਇੱਦਾਂ ਦੀ ਹੀ ਉਦਾਹਰਣ ਜਿੱਥੇ ਪਹਿਲਾਂ ਮੁਸਲਮਾਨਾਂ ਦੇ ਹਵਾਲੇ ਨਾਲ ਮੁਸਲਮਾਨ ਕਮਿਊਨਿਟੀ ਦੇ ਹਵਾਲੇ ਨਾਲ ਉੱਥੇ ਕਸ਼ਮੀਰ ਦੇ ਵਿੱਚ ਦੇਖਣ ਨੂੰ ਮਿਲਦੀ ਸੀ, ਜੰਮੂ ਕਸ਼ਮੀਰ ਦੇ ਵਿੱਚ ਹੁਣ ਸਿੱਖਾਂ ਦੇ ਖਿਲਾਫ ਵੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕਈ ਮੁੰਡੇ ਅਰੈਸਟ ਕੀਤੇ ਗਏ ਆ। ਰੀਸੈਂਟਲੀ 2-3 ਦਿਨ ਪਹਿਲਾਂ ਜੰਮੂ ਦੇ ਵਿੱਚੋਂ ਜਗਜੀਤ ਸਿੰਘ ਨੂੰ ਅਰੈਸਟ ਕੀਤਾ ਗਿਆ ਇਸੇ ਕਨਸਪੀਰੇਸੀ ਦੇ ਅਧੀਨ। ਕਿਤੇ ਨਾ ਕਿਤੇ ਉਹਨੂੰ ਅੱਤਵਾਦ ਦੇ ਨਾਲ ਜੋੜ ਕੇ ਜਾਂ ਫਿਰ ਬਾਅਦ ਦੇ ਵਿੱਚ ਪਾਕਿਸਤਾਨ ਦੇ ਨਾਲ ISI ਦੇ ਨਾਲ ਜੋੜ ਕੇ ਜਿਹੜੀ ਬਿਆਨਬਾਜ਼ੀ ਹੈ ਉਹ ਮੀਡੀਆ ਦੇ ਵਿੱਚ ਵੀ ਆਉਂਦੀ ਹੈ ਤੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਵੀ ਇੱਦਾਂ ਦਾ ਜਿਹੜਾ ਐਂਟੀ ਨੈਸ਼ਨਲ ਹੋਣ ਦਾ ਲੇਬਲ ਹੈ ਉਹ ਲਾਇਆ ਜਾਂਦਾ ਹੈ। ਸੋ ਇਹ ਜਿਹੜੀ ਕਨਸਪੀਰੇਸੀ ਕਸ਼ਮੀਰੀਆਂ ਦੇ ਖਿਲਾਫ ਉੱਥੇ ਚੱਲ ਰਹੀ ਹੈ, ਜੋ ਸਿੱਖਾਂ ਦੇ ਖਿਲਾਫ ਹੁਣ ਹੋਇਆ ਜਾਂ ਜਿਹੜੇ ਸਿੱਖ ਅਰੈਸਟ ਕੀਤੇ ਗਏ ਆ, ਸਿੱਖ ਯੂਥ ਅਰੈਸਟ ਕੀਤਾ ਗਿਆ ਉੱਥੇ ਜੰਮੂ ਕਸ਼ਮੀਰ ਦੇ ਵਿੱਚ, ਉਹਨੂੰ ਵੀ ਤੁਸੀਂ ਉਸੇ ਕਨਸਪੀਰੇਸੀ ਦੇ ਵਿੱਚ ਦੇਖਦੇ ਹੋ ਕਿ ਉਸੇ ਕਨਸਪੀਰੇਸੀ ਦੇ ਅਧੀਨ ਉਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ? ਦੇਖੋ ਜੀ, ਚੀਜ਼ਾਂ ਸਾਰੀਆਂ ਅਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ ਜੰਮੂ ਕਸ਼ਮੀਰ ਦੇ ਵਿੱਚ। ਇਹ ਅਸੀਂ ਪਹਿਲੇ ਪੰਜਾਬ ਦਾ ਵੀ ਦੇਖਦੇ ਸਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਸ ਤਰ੍ਹਾਂ ਬਹੁਤ ਸਾਰੀ ਏਜੰਸੀਆਂ ਕੰਮ ਕਰਦੀ ਨੇ। ਅਸੀਂ ਇਹ ਕਹਿ ਦਈਏ ਕਿ IB ਹੈ ਹਿੰਦੁਸਤਾਨ ਦੀ, ਰॉ ਹੈ, BSF ਇੰਟੈਲੀਜੈਂਸ ਹੈ, ਆਰਮੀ ਇੰਟੈਲੀਜੈਂਸ ਹੈ। ਇਹ ਕਈ ਵਾਰੀ ਅਸੀਂ ਇਹ ਦੇਖਿਆ ਕਿ ਜਿਹੜਾ ਮਿਲੀਟੈਂਟ ਸੀ ਉਹ ਇਹਨਾਂ ਏਜੰਸੀਆਂ ਦੇ ਮਿਲੀਟੈਂਟਸ ਹੁੰਦੇ ਸੀ, ਔਰ ਇਹਨਾਂ ਦੇ ਥਰੂ ਕਈ ਵਾਰੀ ਇਹ ਪ੍ਰੂਵ ਵੀ ਹੋਇਆ ਕਿ ਵੀ ਫਲਾਣੀ ਜਗ੍ਹਾ ਜਿਹੜਾ ਗ੍ਰੇਨੇਡ ਸੁੱਟਿਆ ਗਿਆ, ਉਹ ਬੰਦਿਆਂ ਨੇ ਦੇਖਿਆ ਕਿ ਵੀ ਇਹ ਗ੍ਰੇਨੇਡ ਸੁੱਟਣ ਵਾਲਾ ਬੰਦਾ ਕਿਹੜਾ ਹੈ। ਐਸੀ ਏਜੰਸੀਆਂ ਜਿਹੜੀਆਂ ਕੰਮ ਕਰਦੀ ਨੇ ਕਸ਼ਮੀਰ ਦੇ ਵਿੱਚ ਜਾਂ ਇਸ ਤਰ੍ਹਾਂ ਪੰਜਾਬ ਵਿੱਚ, ਇਹ ਸਭ ਚੀਜ਼ ਸਾਡੇ ਇੱਕ ਹਿਊਮੈਨਿਟੀ ਲਈ ਠੀਕ ਨਹੀਂ ਹੈ। ਇਹ ਗੱਲ ਬਿਲਕੁਲ ਸਾਫ਼ ਹੋਣੀ ਚਾਹੀਦੀ, ਕਿਉਂਕਿ ਸਿਆਸਤ ਦੇ ਵਿੱਚ ਐਸੀ ਚੀਜ਼ਾਂ ਸਰਕਾਰਾਂ ਵੀ ਕਰਦੀ ਰਹੀਆਂ ਨੇ। ਇੱਕ ਵਾਰੀ ਜਦ ਜੰਮੂ ਕਸ਼ਮੀਰ ਦੇ ਵਿੱਚ ਸਾਦਿਕ ਤੇ ਮੀਰ ਕਾਸਿਮ ਇਹ ਦੋਨੋਂ ਮਤਲਬ ਐਸਪਾਇਰੈਂਟਸ ਸਨ ਚੀਫ ਮਿਨਿਸਟਰਸ ਦੇ ਜੀ। ਮੀਰ ਕਾਸਿਮ ਦੇ ਕੁਝ ਲੋਕਾਂ ਨੇ ਸਾਦਿਕ ਦੇ ਇੱਕ ਫੰਕਸ਼ਨ ਦੇ ਉੱਪਰ ਜਾ ਕੇ ਗ੍ਰੇਨੇਡ ਸੁੱਟ ਦਿੱਤਾ। ਤੇ ਇਹ ਕਨਸਪੀਰੇਸੀਆਂ ਜਿਹੜੀਆਂ ਵਿਦਿਨ ਹੁੰਦੀ ਨੇ, ਇਹ ਸਭ ਠੀਕ ਨਹੀਂ ਹੈ। ਉਹ ਇਹਨਾਂ ਨੂੰ ਐਕਸਪੋਜ਼ ਕਰਨਾ ਲੋਕਾਂ ਦਾ ਕੰਮ ਹੈ, ਕਿਉਂਕਿ ਜਿਹੜੀਆਂ ਏਜੰਸੀਆਂ ਕੰਮ ਕਰਦੀਆਂ ਨੇ ਉਸ ਨੂੰ ਅਸੀਂ ਕੋਈ ਨਹੀਂ ਕਹਿ ਸਕਦੇ। ਤੁਸੀਂ ਜਿਹੜਾ ਜਗਜੀਤ ਸਿੰਘ ਦਾ ਗੱਲ ਕੀਤੀ ਹੈ, ਹੁਣ ਇਹ ਮੈਂ ਤੁਹਾਨੂੰ ਦੱਸਿਆ ਕਿ ਇਹ ਬੜਾ ਆਸਾਨ ਤਰੀਕਾ ਹੈ ਕਿਸੇ ਬੰਦੇ ਦੇ। ਹੁਣ ਮੇਰੇ ਕਈ ਲੋਕ ਇਸ ਤਰ੍ਹਾਂ ਜਗਜੀਤ ਸਿੰਘ ਜਿਸ ਤਰ੍ਹਾਂ ਲੋਕ ਅਗਰ ਚਾਹੇ ਕਿतना ਵੀ ਸੈਕੂਲਰ ਹੋਏ, कितना ਵੀ ਨੈਸ਼ਨਲਿਸਟ ਹੋਏ ਜੀ, ਇਹਨੂੰ ਇਹਦੇ ਘਰ ਕਾਂਗਰਸ ਰੱਖ ਕੇ ਜਾਂ ਇਹਦੇ ਘਰ ਕੁਝ ਰੱਖ ਕੇ ਇਹਨੂੰ ਐਂਟੀ ਨੈਸ਼ਨਲ ਬਣਾਉਣਾ ਏਜੰਸੀਆਂ ਦਾ ਕੰਮ ਬੜਾ ਆਸਾਨ ਹੈ, ਪਰ ਇਹ ਸਭ ਠੀਕ ਨਹੀਂ ਹੈ। ਇਹ ਹਿੰਦੁਸਤਾਨ ਸਰਕਾਰ ਨੂੰ ਨਹੀਂ ਚਾਹੀਦਾ, ਕਿਉਂਕਿ ਸਿੱਖਾਂ ਦਾ ਇੱਕ ਬੜਾ ਵੱਡਾ ਰੋਲ ਹੈ। ਸੈਕਰੀਫਾਈਸ ਜਿਹੜੀ ਹੈ ਇਸ ਦੇਸ਼ ਦੇ ਵਿੱਚ ਇਹ ਗੁਰੂਆਂ ਤੋਂ ਸ਼ੁਰੂ ਹੋਈ ਹੈ। ਸਾਡੇ ਗੁਰੂਆਂ ਨੇ ਮਤਲਬ ਇਸ ਮੁਲਕ ਲਈ ਸੈਕਰੀਫਾਈਸ ਦਿੱਤੀ ਦੀ ਨੇ, ਜਾਂ ਇਵਨ ਮੁਗਲ ਰੂਲਸ ਲਈ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਕਿੰਨਾ ਬੜਾ ਰੋਲ ਹੈ, ਜਾਂ ਉਸ ਤੋਂ ਬਾਅਦ ਸਿੱਖਾਂ ਦਾ ਇਸ ਹਿੰਦੁਸਤਾਨ ਦੀ ਫੌਜ ਜਾਂ ਜਿੰਨੀ ਵੀ ਸੈਕਰੀਫਾਈਸਿਸ ਉਹਨਾਂ ਦਾ ਕਿੰਨਾ ਵੱਡਾ ਰੋਲ ਹੈ। ਮੈਂ ਤੁਹਾਨੂੰ ਇਹ ਦੱਸਾਂ ਕਿ 71 ਦੀ ਵਾਰ ਦੇ ਵਿੱਚ ਏਅਰ ਮਾਰਸ਼ਲ ਅਰਜਨ ਸਿੰਘ ਸੰਜਰ ਚੀਫ ਆਫ ਦਾ ਏਅਰ ਸਟਾਫ, ਉਹ ਜਿਸਲੇ ਪੈਟਰਨ ਟੈਂਕ ਦਾ ਇੱਕ ਹਮਲਾ ਜੰਮੂ ਸੈਕਟਰ ਵਿੱਚ ਹੋਇਆ, ਜਿਸ 100 ਟੈਂਕ ਸੀਗਾ ਅਮਰੀਕਾ ਦਾ ਟੈਂਕ, ਜਿਸਲੇ ਹਿੰਦੁਸਤਾਨ ਤੇ ਹਮਲਾ ਹੋਇਆ, ਏਅਰ ਮਾਰਸ਼ਲ ਅਰਜਨ ਸਿੰਘ ਆਪੋ ਜਹਾਜ਼ ਲੈ ਕੇ ਗਏ ਨੇ ਬੰਬਾਰਮੈਂਟ ਕਰਨ ਲਈ, ਉਸ ਹਮਲੇ ਨੂੰ ਅਸਫਲ ਕਰਨ ਲਈ, ਔਰ ਉਹਨਾਂ ਨੇ ਉਸ ਹਮਲੇ ਨੂੰ ਬਿਲਕੁਲ ਤੈਸ਼ ਨੈਸ਼ ਕਰ ਦਿੱਤਾ। ਇਹ ਇੱਕ ਜਜ਼ਬਾ ਸੀ, ਜਦ ਕਿ ਇੱਕ ਕਿਸੇ ਵੀ ਫੌਜ ਦਾ ਸਰਬਰਾਹ ਕਿਸੇ ਮੁਲਕ ਦਾ ਆਪੇ ਅੱਗੇ ਜਾ ਕੇ ਨਹੀਂ ਕੰਮ ਕਰਦਾ ਜੀ। ਇਸ 62 ਦੀ ਵਾਰ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਦੱਸਾਂ ਕਿ ਜਦ ਚਾਈਨਾ ਨੇ ਨੇਫਾ ਦੇ ਸਾਈਡ ਤੇ
ਇੱਕ ਜਨਰਲ ਕੋਲ ਸੀਗਾ, ਕਸ਼ਮੀਰੀ ਪੰਡਤ ਸੀ, ਤੇ ਇਹਨਾਂ ਕੋਲ ਸਾਮਾਨ ਨਹੀਂ ਸੀਗਾ, ਉਸ ਲਈ ਕਾਫੀ ਲੋਕ ਮਾਰੇ ਗਏ। ਉਹ ਪੰਡਤ ਕੋਲ ਭੱਜ ਕੇ ਆ ਕੇ ਪੰਡਤ ਜਵਾਹਰ ਨਹਿਰੂ ਨੂੰ ਕਹਿੰਦਾ ਮੇਰਾ ਪੇਟ ਖਰਾਬ ਹੋਇਆ, ਮੈਨੂੰ 10 ਦਿਨ ਦੀ ਛੁੱਟੀ ਚਾਹੀਏ ਜੀ। ਇਹ ਡਿਫਰੈਂਸ ਹੈ ਕਿ ਇੱਕ ਤਰਫ ਇੱਕ ਸਰਦਾਰ ਜੀ 에ਅਰ ਫੋਰਸ ਦਾ ਹੈਡ ਸੀਗਾ ਜਿਹੜਾ ਨਹੀਂ ਜਾ ਸਕਦਾ ਆਪ, ਸਗੋਂ ਉਸ ਵਕਤ ਬੜੀ ਪੋਲੀਟੀਕਲ ਇੱਕ ਬੜਾ ਇਸ਼ੂ ਬਣਿਆ ਕਿ ਬਈ ਵਾਈ ਹੈਡ ਆਫ ਦਾ 에ਅਰ ਫੋਰਸ ਹੈਜ਼ ਗੋਨ ਫॉर ਇਨ ਦਾ ਵਾਰ ਸੈਕਟਰ। ਲੇਕਿਨ ਇੱਕ ਸਿੱਖ ਨੂੰ ਇੱਕ ਜਜ਼ਬਾ ਸੀ ਕਿ ਬਈ ਨਹੀਂ, ਅਗਰ ਇਹ ਹਮਲਾ ਉਸ ਟਾਈਮ ਤੇ ਸਕਸੈਸਫੁਲ ਹੋ ਗਿਆ ਤੇ ਸਾਨੂੰ ਬੜੀ ਦਿੱਕਤ ਹੋਏਗੀ। ਉਸ ਹਮਲੇ ਨੂੰ ਸਫਲ ਕਰਨ ਲਈ ਆ ਕੇ ਗਿਆ। ਸਿੱਖਾਂ ਦੀ ਇਤਨੀ ਕੰਟਰੀਬਿਊਸ਼ਨ ਹੈ ਇਸ ਦੇਸ਼ ਦੇ ਲਈ। ਲੇਕਿਨ ਅੱਜ ਅਗਰ ਸਿੱਖਾਂ ਨੂੰ ਇਹ ਲੋਕ ਐਲੀਗੇਸ਼ਨ ਲਗਾਉਣ ਕਿ ਨਹੀਂ ਤੁਸੀਂ ਅਲੱਗਵਾਦ ਹੋ, ਅਨੰਤਵਾਦ ਹੋ, ਜਾਂ ਦਿੱਲੀ ਦੇ ਵਿੱਚ ਜੋ ਕੁਝ ਹੋਇਆ, ਇੰਨੇ ਲੋਕਾਂ ਨੂੰ ਮਾਰਿਆ ਗਿਆ, ਅੱਜ ਤੱਕ ਕਿ ਉਹ ਬੰਦੇ ਕੋਈ ਵੀ ਆਇਡੈਂਟੀਫਾਈ ਨਹੀਂ ਹੋ ਸਕੇ। ਤੁਸੀਂ ਕੋਈ ਵੀ ਫੋਟੋਗ੍ਰਾਫ ਚੁੱਕ ਲਓ, ਕੋਈ ਵੀ ਵੀਡੀਓ ਚੁੱਕ ਲਓ, ਤੁਹਾਨੂੰ ਉੱਥੇ ਹਜ਼ਾਰਾਂ ਲੋਕ ਨਜ਼ਰ ਆਉਣਗੇ ਜਿਨ੍ਹਾਂ ਲੋਕਾਂ ਨੇ ਸਿੱਖਾਂ ਨੂੰ ਦਿੱਲੀ ਦੇ ਵਿੱਚ ਮਾਰਿਆ। ਇਸਦਾ ਮਤਲਬ ਕਿ ਸਰਕਾਰ ਜਿਹੜੀ ਇਹਨਾਂ ਚੀਜ਼ਾਂ ਦੇ ਪਿੱਛੇ ਹੈ, ਬਈ ਠੀਕ ਹੈ ਸਰਦਾਰ ਨੂੰ ਤੁਸੀਂ ਮਾਰੋ, ਤੇ ਜੇ ਅਗਰ ਇਹਨਾਂ ਨੂੰ ਕਾਨੂੰਨ ਦੀ ਗੱਲ ਰੱਖਣੀ ਹੁੰਦੀ, ਇਹ ਉਹਨਾਂ ਚ ਆਇਡੈਂਟੀਫਾਈ ਕਰ ਸਕਦੇ ਸੀਗੇ ਬੰਦੇ, ਉਹਨਾਂ ਨੂੰ ਸਜ਼ਾ ਹੋ ਸਕਦੀ ਸੀ। ਅਸੀਂ ਕਹਿੰਦੇ ਕਿ ਦੇਸ਼ ਦਾ ਕਾਨੂੰਨ ਸਭ ਲਈ ਇੱਕ ਹੈ, ਪਰ ਐਸੀ ਗੱਲਾਂ ਨਹੀਂ ਹੈਗੀਆਂ। ਹੁਣ ਦੇਸ਼ ਦੇ ਵਿੱਚ ਜਿਹੜੀ ਸੋਚ ਹੈ ਲੋਕਾਂ ਦੇ ਵਿੱਚ ਉਹ ਬਦਲ ਗਈ ਹੈ। ਇਹ ਸਭ ਇਸ ਦੇਸ਼ ਦਾ ਨੁਕਸਾਨ ਹੈ। ਸਾਡੇ ਲੋਕਾਂ ਦੀ ਕੁਰਬਾਨੀ ਹੋ ਜਾਏਗੀ, ਲੋਕ ਮਾਰੇ ਜਾਣਗੇ, ਸਭ ਕੁਝ ਹੋ ਜਾਏਗਾ, ਲੇਕਿਨ ਇਸ ਦੇਸ਼ ਨੂੰ ਬੜਾ ਨੁਕਸਾਨ ਭੁਗਤਣਾ ਪਏਗਾ ਇਹਨਾਂ ਚੀਜ਼ਾਂ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਸਰਦਾਰ ਜਗਮੋਹਨ ਸਿੰਘ ਰਾਣਾ, ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ ਸ੍ਰੀਨਗਰ ਤੋਂ। ਉਮੀਦ ਕਰਦੇ ਹਾਂ ਇਹਨਾਂ ਨਾਲ ਸਾਡੀ ਅੱਜ ਦੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, ਜਾਂ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਵੀ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।